ਅਕਸਰ ਜਦੋਂ ਅਮਰੀਕਾ 'ਚ ਕੋਈ ਆਉਂਦਾ ਆ, ਉਹ ਅਖੀਰਲੀ ਮੰਜ਼ਿਲ ਤੱਕ ਪਹੁੰਚਣਾ ਚਾਹੁੰਦਾ ਆ ਵੀ ਜਦੋਂ ਸਿਟੀਜ਼ਨਸ਼ਿਪ ਬੰਦਾ ਲੈ ਲੈਂਦਾ ਆ ਤੇ ਫਿਰ ਜੀ। ਵੋਟਰ ਰਜਿਸਟ੍ਰੇਸ਼ਨ ਵੀ ਕਰਦੇ ਆ, ਵੋਟਾਂ-ਵੂਟਾਂ ਦਾ ਵੀ ਰੌਲਾ ਰਹਿੰਦਾ ਆ। ਨੈਚੁਰਲਾਈਜੇਸ਼ਨ ਸੈਰੇਮਨੀਜ਼ ਦੇ ਵਿੱਚ ਕੁਝ ਤਬਦੀਲੀਆਂ ਆ ਰਹੀਆਂ, ਖਾਸ ਕਰਕੇ ਵੋਟਰ ਰਜਿਸਟ੍ਰੇਸ਼ਨ ਗਾਈਡੈਂਸ ਨੂੰ ਲੈ ਕੇ ਯੂਐਸਸੀਐਸ ਨੇ ਕੀਤੀਆਂ। ਕੀ ਇਹ ਚੇਂਜਸ? ਚੇਂਜਸ ਤਾਂ ਐਸ ਸੱਚ ਕੋਈ ਨਹੀਂ, ਉਹਨਾਂ ਨੇ ਆਪਣੀ ਜਿਹੜੀ ਪਾਲਿਸੀ ਨੂੰ ਕਲੀਅਰ ਕੀਤਾ ਤੇ ਜਿੱਦਾਂ ਬਾਕੀ ਬਿਜ਼ਨਸ ਚੱਲਦੇ ਇਦਾਂ ਹੀ ਜਿਹੜੀ ਸਰਕਾਰਾਂ ਉਹਨਾਂ ਨੂੰ ਵੀ ਟਾਈਮ ਟੂ ਟਾਈਮ ਜਿਹੜੀਆਂ ਸੇਮ ਚੀਜ਼ਾਂ ਬਾਰ-ਬਾਰ ਆਪਣੇ EMPLOYੀਆਂ ਨੂੰ ਕਹਿਣੀਆਂ ਪੈਂਦੀਆਂ। ਠੀਕ ਹੈ। ਤੇ ਹੁਣ ਜਿੱਦਾਂ ਆਪਾਂ ਦੇਖਦੇ ਹਾਂ ਕਿ ਨੈਚੁਰਲਾਈਜੇਸ਼ਨ ਦਾ ਬੜੀ ਛੇਤੀ ਸਪੀਡ ਫੜੀ ਹੋਈ ਇਹਨਾਂ ਨੇ ਇੰਟਰਵਿਊ ਕਦੋਂ ਇਹਨਾਂ ਨੇ ਦੇਣੀ ਹੈ। ਹੂੰ। ਤੇ ਇਨਫੈਕਟ ਮੇਰੀ ਖੁਦ ਦੀ ਜਿਹੜੀ ਸੀ ਸਿਟੀਜ਼ਨਸ਼ਿਪ ਦੀ ਕਈ ਵਾਰੀ ਤਰੀਕ ਨਾਲ ਕਨਫਲਿਕਟ ਪੈ ਜਾਂਦਾ ਕਲਾਇੰਟ ਦੇ ਨਾਲ। ਉਹਨਾਂ ਨੂੰ ਕਿਹਾ ਯਾਰ ਤੁਸੀਂ ਮਹੀਨੇ ਬਾਅਦ ਸਕੈਜੂਲ ਕਰ ਦਿਓ, 2 ਮਹੀਨੇ ਬਾਅਦ ਕਰ ਦਿਓ, ਨਾਲ ਹੀ ਹਰ ਇੱਕ ਦੂਜੇ ਹਫ਼ਤੇ ਨੋਟਿਸ ਭੇਜ ਦਿੰਦੇ ਇੰਟਰਵਿਊ ਦਾ ਕਨਫਲਿਕਟ ਤੇ ਕਨਫਲਿਕਟ। ਉਹ ਇਦਾਂ ਹੈ ਕਿ ਉਹਨਾਂ ਨੇ ਹੁਣ ਸਿਟੀਜ਼ਨ ਬਣਾ ਕੇ ਛੱਡਣਾ ਲੋਕਾਂ ਨੂੰ। ਆਹ ਵਾਲਾ ਹਿਸਾਬ ਹੁਣ ਦਾ ਹੋਇਆ ਹੈ। ਉਹ ਪਿੱਛੇ ਪਏ ਆ ਤੁਹਾਡੇ ਹੈ। ਪਿੱਛੇ ਪੈ ਗਏ ਹੁਣ ਮੈਂ ਕਿਹਾ। ਚਲੋ। ਤੇ ਉਹਨਾਂ ਨੇ ਆਪਣਾ ਵੋਟਰ ਰਜਿਸਟ੍ਰੇਸ਼ਨ ਵਾਲੇ ਜਿਹੜੇ ਹੈਗੇ ਆ, ਜਿਹੜੀ ਉਹਨਾਂ ਦੀ ਇਨਫੋਰਮੇਸ਼ਨ ਆ, ਉਹ ਕਹਿੰਦੇ ਕਿ ਹੁਣ ਜਿਹੜੇ ਯੂਐਸਸੀਐਸ ਵਾਲਾ ਉਹ ਉਸੇ ਵੇਲੇ ਆਪਣੇ ਉਹਨਾਂ ਨੂੰ ਹਦਾਇਤ ਦਿੱਤੀ ਹੈ ਕਿ ਆਪਣੇ ਜਦੋਂ ਤੁਸੀਂ ਸਿਟੀਜ਼ਨ ਬਣਾਉਣਾ ਉਹਨੂੰ ਉਸੇ ਵੇਲੇ ਵੋਟ ਵੀ ਉਹਨਾਂ ਦੀ ਰਜਿਸਟਰ ਕਰ ਦੇਣੀ ਹੈ। ਕਿ ਵੋਟ ਠੀਕ। ਕਿ ਬੰਦੇ ਨੂੰ ਇਨਕਰੇਜ ਕਰਨਾ ਕਿ ਉਹ ਵੋਟਾਂ ਪਾਉਣ ਤੇ ਉਹਨਾਂ ਨੂੰ ਸਮਝਾਓ ਕਿ ਹੁਣ ਤੁਹਾਡਾ ਇਹ ਹੱਕ ਬਣਦਾ ਹੈ ਨਾ ਕਿ ਸਿਟੀਜ਼ਨ ਹੋ ਗਏ ਤੁਸੀਂ ਵੋਟ ਪਾ ਸਕਦੇ ਆ। ਤੇ ਆਬਵੀਅਸਲੀ ਉਹਦੇ ਲਈ ਵੋਟਰ ਰਜਿਸਟ੍ਰੇਸ਼ਨ ਫਾਰਮ ਵਗੈਰਾ ਹੁੰਦੇ ਆ, ਉਹਦੇ ਵਿੱਚ ਲੋਕਾਂ ਨੂੰ ਹੈਲਪ ਚਾਹੀਦੀ ਹੈ ਨਾ। ਲੋਕਾਂ ਨੂੰ ਤਾਂ ਫਾਰਮ ਭਰਨੇ ਨਹੀਂ ਆਉਂਦੇ, ਸਿਟੀਜ਼ਨਸ਼ਿਪ ਵੀ ਉਹ ਤਾਂ ਲੋਕੀ ਕਿਸੇ ਤੋਂ ਹੈਲਪ ਲੈ ਕੇ ਕਰਾਉਂਦੇ ਆ। ਹੂੰ। ਤੇ ਯੂਐਸਸੀਐਸ ਆਫਿਸ ਨੇ ਫਿਰ ਜਿਹੜੇ ਲੋਕਲ ਇਲੈਕਸ਼ਨ ਅਫੀਸ਼ੀਅਲ ਹੁੰਦੇ ਆ, ਜਿਹੜੇ ਆਹੀ ਗਿਣਤੀ ਮਿੰਤੀ ਦੇ ਵਿੱਚ ਮਦਦ ਕਰਦੇ ਲੋਕਾਂ ਦੀ, ਉਹਨਾਂ ਦੇ ਨਾਲ ਵੀ ਉਹਨਾਂ ਨੂੰ ਕਿਹਾ ਕਿ ਕੋਲੈਬੋਰੇਟ ਕਰੋ ਤੁਸੀਂ ਲੋਕਲ ਲੈਵਲ ਤੇ ਜਿਹੜੇ ਇਹ ਇਲੈਕਸ਼ਨ ਅਫੀਸ਼ੀਅਲਸ ਹੁੰਦੇ ਆ, ਕਿ ਕਿੱਦਾਂ ਇਹ ਪ੍ਰੋਸੈਸ ਨੂੰ ਜਿਹੜਾ ਆਪਾਂ ਸਟ੍ਰੀਮਲਾਈਨ ਕਰਨਾ, ਕਿੱਦਾਂ ਜਿਹੜੀਆਂ ਲੋਕਾਂ ਦੀਆਂ ਵੱਧ ਤੋਂ ਵੱਧ ਜਿਹੜੀ ਪਾਰਟਿਸਿਪੇਸ਼ਨ ਹੋਵੇ। ਤੇ ਇਹਦੇ ਨਾਲ ਨਾਲ ਜਿਹੜੇ ਨਾਨ ਪ੍ਰੋਫਿਟ ਸੰਸਥਾਵਾਂ ਹੁੰਦੀਆਂ, ਨਾਨ ਗਵਰਨਮੈਂਟ ਆਰਗੇਨਾਈਜੇਸ਼ਨਸ, ਐਨਜੀਓ ਜਿਹਨਾਂ ਨੂੰ ਕਹਿੰਦੇ ਆ, ਉਹਨਾਂ ਨੂੰ ਵੀ ਇਹਨਾਂ ਨੇ ਕਿਹਾ ਕਿ ਜਿਹੜੇ ਆਪਣੇ ਫੀਲਡ ਆਫਿਸ ਆ ਸਾਈਟ ਤੇ ਵਿਜ਼ਿਟ ਕਰਕੇ ਤੇ ਉਹਨਾਂ ਦੀ ਵੀ ਇਹਦੇ ਵਿੱਚ ਪਾਰਟਿਸਿਪੇਸ਼ਨ ਕਰੋ ਕਿ ਉਹ ਲੋਕਾਂ ਨੂੰ ਡਾਇਰੈਕਟਲੀ ਸਮਝ ਸਕਣ ਕਿ ਕੀ ਲੋਕਾਂ ਦੀਆਂ ਪ੍ਰੋਬਲਮਸ ਆ ਤੇ ਕਿੱਦਾਂ ਉਹ ਜ਼ਿਆਦਾ ਜਿਹੜੀ VOTING ਆ ਉਹ ਸਿਕਿਉਰ ਕਰ ਸਕਣ। ਜੀ, ਸੋ ਇਹ ਜ਼ੋਰ ਜਿਹੜਾ ਉਹ ਲੱਗਾ ਰਹਿੰਦਾ ਆ ਤੇ ਉਸੇ ਦੇ ਵਿੱਚ ਹੀ ਕੋਸ਼ਿਸ਼ਾਂ ਜਿਹੜੀਆਂ ਚੱਲ ਰਹੀਆਂ। ਅਕਸਰ ਜਦੋਂ ਅਮਰੀਕਾ 'ਚ ਕੋਈ ਆਉਂਦਾ ਆ, ਉਹ ਅਖੀਰਲੀ ਮੰਜ਼ਿਲ ਤੱਕ ਪਹੁੰਚਣਾ ਚਾਹੁੰਦਾ ਆ ਵੀ ਜਦੋਂ ਸਿਟੀਜ਼ਨਸ਼ਿਪ ਬੰਦਾ ਲੈ ਲੈਂਦਾ ਆ ਤੇ ਫਿਰ ਜੀ। ਵੋਟਰ ਰਜਿਸਟ੍ਰੇਸ਼ਨ ਵੀ ਕਰਦੇ ਆ, ਵੋਟਾਂ-ਵੂਟਾਂ ਦਾ ਵੀ ਰੌਲਾ ਰਹਿੰਦਾ ਆ। ਨੈਚੁਰਲਾਈਜੇਸ਼ਨ ਸੈਰੇਮਨੀਜ਼ ਦੇ ਵਿੱਚ ਕੁਝ ਤਬਦੀਲੀਆਂ ਆ ਰਹੀਆਂ, ਖਾਸ ਕਰਕੇ ਵੋਟਰ ਰਜਿਸਟ੍ਰੇਸ਼ਨ ਗਾਈਡੈਂਸ ਨੂੰ ਲੈ ਕੇ ਯੂਐਸਸੀਐਸ ਨੇ ਕੀਤੀਆਂ। ਕੀ ਇਹ ਚੇਂਜਸ? ਚੇਂਜਸ ਤਾਂ ਐਸ ਸੱਚ ਕੋਈ ਨਹੀਂ, ਉਹਨਾਂ ਨੇ ਆਪਣੀ ਜਿਹੜੀ ਪਾਲਿਸੀ ਨੂੰ ਕਲੀਅਰ ਕੀਤਾ ਤੇ ਜਿੱਦਾਂ ਬਾਕੀ ਬਿਜ਼ਨਸ ਚੱਲਦੇ ਇਦਾਂ ਹੀ ਜਿਹੜੀ ਸਰਕਾਰਾਂ ਉਹਨਾਂ ਨੂੰ ਵੀ ਟਾਈਮ ਟੂ ਟਾਈਮ ਜਿਹੜੀਆਂ ਸੇਮ ਚੀਜ਼ਾਂ ਬਾਰ-ਬਾਰ ਆਪਣੇ EMPLOYੀਆਂ ਨੂੰ ਕਹਿਣੀਆਂ ਪੈਂਦੀਆਂ। ਠੀਕ ਹੈ। ਤੇ ਹੁਣ ਜਿੱਦਾਂ ਆਪਾਂ ਦੇਖਦੇ ਹਾਂ ਕਿ ਨੈਚੁਰਲਾਈਜੇਸ਼ਨ ਦਾ ਬੜੀ ਛੇਤੀ ਸਪੀਡ ਫੜੀ ਹੋਈ ਇਹਨਾਂ ਨੇ ਇੰਟਰਵਿਊ ਕਦੋਂ ਇਹਨਾਂ ਨੇ ਦੇਣੀ ਹੈ। ਹੂੰ। ਤੇ ਇਨਫੈਕਟ ਮੇਰੀ ਖੁਦ ਦੀ ਜਿਹੜੀ ਸੀ ਸਿਟੀਜ਼ਨਸ਼ਿਪ ਦੀ ਕਈ ਵਾਰੀ ਤਰੀਕ ਨਾਲ ਕਨਫਲਿਕਟ ਪੈ ਜਾਂਦਾ ਕਲਾਇੰਟ ਦੇ ਨਾਲ। ਉਹਨਾਂ ਨੂੰ ਕਿਹਾ ਯਾਰ ਤੁਸੀਂ ਮਹੀਨੇ ਬਾਅਦ ਸਕੈਜੂਲ ਕਰ ਦਿਓ, 2 ਮਹੀਨੇ ਬਾਅਦ ਕਰ ਦਿਓ, ਨਾਲ ਹੀ ਹਰ ਇੱਕ ਦੂਜੇ ਹਫ਼ਤੇ ਨੋਟਿਸ ਭੇਜ ਦਿੰਦੇ ਇੰਟਰਵਿਊ ਦਾ ਕਨਫਲਿਕਟ ਤੇ ਕਨਫਲਿਕਟ। ਉਹ ਇਦਾਂ ਹੈ ਕਿ ਉਹਨਾਂ ਨੇ ਹੁਣ ਸਿਟੀਜ਼ਨ ਬਣਾ ਕੇ ਛੱਡਣਾ ਲੋਕਾਂ ਨੂੰ। ਆਹ ਵਾਲਾ ਹਿਸਾਬ ਹੁਣ ਦਾ ਹੋਇਆ ਹੈ। ਉਹ ਪਿੱਛੇ ਪਏ ਆ ਤੁਹਾਡੇ ਹੈ। ਪਿੱਛੇ ਪੈ ਗਏ ਹੁਣ ਮੈਂ ਕਿਹਾ। ਚਲੋ। ਤੇ ਉਹਨਾਂ ਨੇ ਆਪਣਾ ਵੋਟਰ ਰਜਿਸਟ੍ਰੇਸ਼ਨ ਵਾਲੇ ਜਿਹੜੇ ਹੈਗੇ ਆ, ਜਿਹੜੀ ਉਹਨਾਂ ਦੀ ਇਨਫੋਰਮੇਸ਼ਨ ਆ, ਉਹ ਕਹਿੰਦੇ ਕਿ ਹੁਣ ਜਿਹੜੇ ਯੂਐਸਸੀਐਸ ਵਾਲਾ ਉਹ ਉਸੇ ਵੇਲੇ ਆਪਣੇ ਉਹਨਾਂ ਨੂੰ ਹਦਾਇਤ ਦਿੱਤੀ ਹੈ ਕਿ ਆਪਣੇ ਜਦੋਂ ਤੁਸੀਂ ਸਿਟੀਜ਼ਨ ਬਣਾਉਣਾ ਉਹਨੂੰ ਉਸੇ ਵੇਲੇ ਵੋਟ ਵੀ ਉਹਨਾਂ ਦੀ ਰਜਿਸਟਰ ਕਰ ਦੇਣੀ ਹੈ। ਕਿ ਵੋਟ ਠੀਕ। ਕਿ ਬੰਦੇ ਨੂੰ ਇਨਕਰੇਜ ਕਰਨਾ ਕਿ ਉਹ ਵੋਟਾਂ ਪਾਉਣ ਤੇ ਉਹਨਾਂ ਨੂੰ ਸਮਝਾਓ ਕਿ ਹੁਣ ਤੁਹਾਡਾ ਇਹ ਹੱਕ ਬਣਦਾ ਹੈ ਨਾ ਕਿ ਸਿਟੀਜ਼ਨ ਹੋ ਗਏ ਤੁਸੀਂ ਵੋਟ ਪਾ ਸਕਦੇ ਆ। ਤੇ ਆਬਵੀਅਸਲੀ ਉਹਦੇ ਲਈ ਵੋਟਰ ਰਜਿਸਟ੍ਰੇਸ਼ਨ ਫਾਰਮ ਵਗੈਰਾ ਹੁੰਦੇ ਆ, ਉਹਦੇ ਵਿੱਚ ਲੋਕਾਂ ਨੂੰ ਹੈਲਪ ਚਾਹੀਦੀ ਹੈ ਨਾ। ਲੋਕਾਂ ਨੂੰ ਤਾਂ ਫਾਰਮ ਭਰਨੇ ਨਹੀਂ ਆਉਂਦੇ, ਸਿਟੀਜ਼ਨਸ਼ਿਪ ਵੀ ਉਹ ਤਾਂ ਲੋਕੀ ਕਿਸੇ ਤੋਂ ਹੈਲਪ ਲੈ ਕੇ ਕਰਾਉਂਦੇ ਆ। ਹੂੰ। ਤੇ ਯੂਐਸਸੀਐਸ ਆਫਿਸ ਨੇ ਫਿਰ ਜਿਹੜੇ ਲੋਕਲ ਇਲੈਕਸ਼ਨ ਅਫੀਸ਼ੀਅਲ ਹੁੰਦੇ ਆ, ਜਿਹੜੇ ਆਹੀ ਗਿਣਤੀ ਮਿੰਤੀ ਦੇ ਵਿੱਚ ਮਦਦ ਕਰਦੇ ਲੋਕਾਂ ਦੀ, ਉਹਨਾਂ ਦੇ ਨਾਲ ਵੀ ਉਹਨਾਂ ਨੂੰ ਕਿਹਾ ਕਿ ਕੋਲੈਬੋਰੇਟ ਕਰੋ ਤੁਸੀਂ ਲੋਕਲ ਲੈਵਲ ਤੇ ਜਿਹੜੇ ਇਹ ਇਲੈਕਸ਼ਨ ਅਫੀਸ਼ੀਅਲਸ ਹੁੰਦੇ ਆ, ਕਿ ਕਿੱਦਾਂ ਇਹ ਪ੍ਰੋਸੈਸ ਨੂੰ ਜਿਹੜਾ ਆਪਾਂ ਸਟ੍ਰੀਮਲਾਈਨ ਕਰਨਾ, ਕਿੱਦਾਂ ਜਿਹੜੀਆਂ ਲੋਕਾਂ ਦੀਆਂ ਵੱਧ ਤੋਂ ਵੱਧ ਜਿਹੜੀ ਪਾਰਟਿਸਿਪੇਸ਼ਨ ਹੋਵੇ। ਤੇ ਇਹਦੇ ਨਾਲ ਨਾਲ ਜਿਹੜੇ ਨਾਨ ਪ੍ਰੋਫਿਟ ਸੰਸਥਾਵਾਂ ਹੁੰਦੀਆਂ, ਨਾਨ ਗਵਰਨਮੈਂਟ ਆਰਗੇਨਾਈਜੇਸ਼ਨਸ, ਐਨਜੀਓ ਜਿਹਨਾਂ ਨੂੰ ਕਹਿੰਦੇ ਆ, ਉਹਨਾਂ ਨੂੰ ਵੀ ਇਹਨਾਂ ਨੇ ਕਿਹਾ ਕਿ ਜਿਹੜੇ ਆਪਣੇ ਫੀਲਡ ਆਫਿਸ ਆ ਸਾਈਟ ਤੇ ਵਿਜ਼ਿਟ ਕਰਕੇ ਤੇ ਉਹਨਾਂ ਦੀ ਵੀ ਇਹਦੇ ਵਿੱਚ ਪਾਰਟਿਸਿਪੇਸ਼ਨ ਕਰੋ ਕਿ ਉਹ ਲੋਕਾਂ ਨੂੰ ਡਾਇਰੈਕਟਲੀ ਸਮਝ ਸਕਣ ਕਿ ਕੀ ਲੋਕਾਂ ਦੀਆਂ ਪ੍ਰੋਬਲਮਸ ਆ ਤੇ ਕਿੱਦਾਂ ਉਹ ਜ਼ਿਆਦਾ ਜਿਹੜੀ VOTING ਆ ਉਹ ਸਿਕਿਉਰ ਕਰ ਸਕਣ। ਜੀ, ਸੋ ਇਹ ਜ਼ੋਰ ਜਿਹੜਾ ਉਹ ਲੱਗਾ ਰਹਿੰਦਾ ਆ
ਤੇ ਉਸੇ ਦੇ ਵਿੱਚ ਹੀ ਕੋਸ਼ਿਸ਼ਾਂ ਜਿਹੜੀਆਂ ਚੱਲ ਰਹੀਆਂ